Former NIA Director General Dinkar Gupta joins IIT Ropar as Professor of Practice. ਹੁਣ ਇਹਨੂੰ ਰੋਪੜ ਚ ਲਿਆ ਕੇ ਇਸ ਇੰਸਟੀਚਿਊਟ ਚ IIT ਚ ਇਹਦੇ ਤੋਂ ਕੀ ਕਰਵਾਣਾ ਜੋ ਨੀਤੀਆਂ ਦਿੱਲੀ ਸਰਕਾਰ ਦੀਆਂ ਚੱਲ ਰਹੀਆਂ ਨੇ ਸਿੱਖ ਮਾਰੂ ਪੰਜਾਬ ਦੇ ਵਿੱਚ ਸਿੱਖ ਨਸਲਕੁਸ਼ੀ ਦੇ ਲਈ ਗਰਾਊਂਡ ਤਿਆਰ ਇਹ ਸਾਰਾ ਹੀ ਜਿਹੜਾ ਕਾਤਲ ਬ੍ਰਿਗੇਡ ਹੈ ਇਹ ਸਾਰੇ IPS ਆਫੀਸਰਸ ਦਾ ਇਹਨਾਂ ਨੂੰ ਕਿਤੇ ਨਾ ਕਿਤੇ ਫਿੱਟ ਦੁਬਾਰਾ ਕੀਤਾ ਜਾ ਰਿਹਾ ਹੈ ਸਿੱਖ ਜੈਨੋਸਾਈਡ ਦੀ ਅਗਲੀ ਪਲੈਨਿੰਗ ਦੇ ਲਈ ਉਹ ਕੰਮ ਕਰ ਰਹੇ ਨੇ ਔਰ ਦਿਨਕਰ ਗੁਪਤੇ ਨੂੰ ਵਾਪਸ ਕੱਢ ਕੇ ਲਿਆ ਕੇ ਪੰਜਾਬ 'ਚ IIT ਦੇ ਹਵਾਲੇ ਨਾਲ ਰੱਖਣਾ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਤਰੇ ਦੀ ਘੰਟੀ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ ਰਹੇ ਡਾਇਰੈਕਟਰ ਜਨਰਲ ਪੁਲਿਸ ਅਤੇ NIA ਦੇ ਮੁਖੀ ਦਿਨਕਰ ਗੁਪਤਾ ਨੂੰ ਹੁਣ ਰੋਪੜ ਦੇ IIT ਕਾਲਜ ਵਿੱਚ ਪ੍ਰੋਫੈਸਰ ਵਜੋਂ ਤਾਇਨਾਤ ਕਰ ਦਿੱਤਾ ਗਿਆ ਹੈ। ਦਿਨਕਰ ਗੁਪਤਾ ਸੈਂਕੜਿਆਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਲਈ ਜਾਣਿਆ ਜਾਂਦਾ ਹੈ ਅਤੇ ਉਸ ਦੀ ਅਗਵਾਈ ਹੇਠ ਖਾਲਿਸਤਾਨੀ ਐਕਟਿਵਿਸਟ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਵੀ ਘੜੀ ਗਈ। ਪੰਜਾਬ ਦੇ DGP ਹੁੰਦਿਆਂ ਉਸਨੇ ਕਰਤਾਰਪੁਰ ਲਾਂਘੇ ਦੇ ਵੀ ਖੁੱਲ ਕੇ ਜਿਹੜਾ ਉਹਨਾਂ ਨੇ ਵਿਰੋਧ ਕੀਤਾ ਸੋ ਉਹਨੂੰ ਰੋਪੜ ਲਿਆ ਕੇ ਬਿਠਾਉਣਾ ਭਵਿੱਖ ਵਿੱਚ ਸਿੱਖਾਂ ਦੇ ਖਿਲਾਫ ਕਿਸੇ ਖਤਰਨਾਕ ਖੇਲ ਦੀ ਨਿਸ਼ਾਨਦੇਹੀ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਤਾਂ ਜਦੋਂ ਤੁਸੀਂ 1980 ਔਰ 1990 ਦੇ ਦੌਰ ਨੂੰ ਦੇਖਦੇ ਹੋ ਤੇ ਪੰਜਾਬ ਦੇ ਵਿੱਚ ਜਿਸ ਲੈਵਲ ਦੇ ਉੱਤੇ ਸਿੱਖ ਨੌਜਵਾਨੀ ਦਾ ਸ਼ਿਕਾਰ ਕੀਤਾ ਗਿਆ ਜਿਨ੍ਹਾਂ ਦੇ ਕੁਝ ਫੈਕਟ ਸਰ ਜਸਵੰਤ ਸਿੰਘ ਖਾਲੜਾ ਸ਼ਹੀਦ ਉਹਨਾਂ ਨੇ ਸਾਹਮਣੇ ਲਿਆਂਦੇ ਕੁਝ ਬਾਅਦ ਦੀਆਂ ਰਿਪੋਰਟਾਂ ਜਿਹੜੀਆਂ ਇਨਸਾਫ ਔਰ ਵਾਇਸਸ ਫਾਰ ਫਰੀडम ਨੇ ਹਾਈਲਾਈਟ ਕੀਤੀਆਂ ਉਹਨਾਂ ਤੋਂ ਜ਼ਾਹਰ ਹੈ ਕਿ ਇੱਕ ਸੈੱਟ IPS ਆਫੀਸਰਸ ਦਾ ਜਿਹੜਾ ਜਿਸ ਨੂੰ ਬੇਸ਼ੱਕ ਫਰੰਟ ਫੇਸ KP ਗਿੱਲ ਬੁੱਚਰ ਆਫ ਪੰਜਾਬ ਦਾ ਸਾਹਮਣੇ ਸੀ ਲੇਕਿਨ OP ਸ਼ਰਮਾ ਜਿਹੜਾ ਆਪਰੇਸ਼ਨਲ ਉਹਨਾਂ ਨੂੰ ਹੈਡ ਕਰ ਰਿਹਾ ਸੀ ਔਰ ਜਿਹੜੇ ਪੰਜਾਬ ਦੇ ਵਿੱਚ ਖਿਲਾਰੇ ਹੋਏ ਸੀ ਜਿਨ੍ਹਾਂ ਦੇ ਵਿੱਚ ਉਹ ਸੁਮੇਧ ਸੈਣੀ ਹੋਏ ਉਹ ਸੁਰੇਸ਼ ਅਰੋੜਾ ਹੋਏ ਦਿਨਕਰ ਗੁਪਤਾ ਹੋਏ ਭੱਟਾਚਾਰੀਆ ਹੋਏ ਇਜ਼ਹਾਰ ਆਲਮ ਹੋਏ ਇਹ ਜਿਹੜੀ ਸਾਰੀ ਕਲਾਸ ਸੀ ਇਹ ਔਰ ਸਵਰਨਾ ਘੋਟਣਾ ਜਿਹਨੂੰ ਕਿਹਾ ਜਾਂਦਾ ਸੀ ਇਸ ਲੈਵਲ ਦੇ ਉਹਨਾਂ ਨੇ ਜਿਨ੍ਹਾਂ ਨੇ ਜੀਪ ਭਰ ਕੇ ਆਪਣਾ ਜਿਹੜੇ ਸਿੱਖਾਂ ਦੇ ਨਾਲ ਨਫ਼ਰਤ ਨਾਲ ਭਰੇ ਹੋਏ ਉਹਨਾਂ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ। ਫਿਰ ਅਸੀਂ ਦੇਖਦੇ ਹਾਂ ਕਿ ਇਹ ਉਦੋਂ ਬਹੁਤ ਸਾਰੇ IPS ਕਾਡਰ ਅਜੇ 80s ਦੇ ਹੀ ਸੀ ਕੁਝ ਡੈਪੂਟੇਸ਼ਨ 'ਤੇ ਆਏ ਲੇਕਿਨ ਕੁਝ ਡਾਇਰੈਕਟਲੀ ਤੌਰ ਦੇ ਉੱਤੇ ਜਿਹੜੇ ਰਹੇ ਫਿਰ ਉਹਨਾਂ 'ਚੋਂ ਉਹ DGP ਵੀ ਬਣੇ। ਹੁਣ ਜਿਵੇਂ ਸੁਮੇਧ ਸੈਣੀ ਜਿਸ ਦੇ ਖਿਲਾਫ ਕਿੰਨੀ ਜਿਹੜੇ ਨੇ ਐਨਕਾਊਂਟਰ ਦੇ ਕੇਸ ਸੀ ਉਹਦੇ ਆਪਣੇ ਰਿਸ਼ਤੇਦਾਰਾਂ ਨੂੰ ਸੈਣੀ ਮੋਟਰਸ ਵਾਲਿਆਂ ਨੂੰ ਮਾਰਿਆ ਹੋਇਆ ਸੀ ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਫਾਦਰ ਮਾਸੜ ਲੇਕਿਨ ਇਹਦੇ ਬਾਵਜੂਦ ਇਸੇ ਤਰ੍ਹਾਂ ਸੁਰੇਸ਼ ਅਰੋੜਾ ਔਰ ਇਹ ਸਾਰੀ ਕਲਾਸ ਇਜ਼ਹਾਰ ਆਲਮ ਇਹਨਾਂ ਸਾਰਿਆਂ ਨੂੰ ਕਿਵੇਂ ਉਹ ਹਕੂਮਤ ਅਕਾਲੀ ਦਲ ਦੀ ਸੀ ਕਾਂਗਰਸ ਦੀ ਸੀ ਜਾਂ ਕੋਈ ਵੀ ਜਿਹੜੀ ਹੈ ਉਹ ਫੋਲੋ ਅਪ 80s ਤੋਂ ਬਾਅਦ ਬਣੀਆਂ ਉਹਨਾਂ ਨੂੰ ਨਵਾਜਿਆ ਗਿਆ ਔਰ ਫਿਰ ਇਕੱਲਾ ਇਹੀ ਨਹੀਂ ਕਿ ਵੀ ਜਿਹੜੇ ਇੱਥੇ ਰਹੇ ਜਦੋਂ ਲੱਗਾ ਕਿ ਵੀ ਹੁਣ ਇੱਥੇ ਇਹਨਾਂ ਦੀ ਯੂਸਫੁਲਨੈਸ ਹੋ ਗਈ ਫਿਰ ਉਹਨਾਂ ਨੂੰ ਅੱਪਰ ਲੈਵਲ 'ਤੇ ਲੈ ਗਏ ਰਾਹ ਦੇ ਵਿੱਚ ਜਿਹੜਾ ਉਹ ਹੈੱਡ ਲੈਵਲ ਦੇ ਉੱਤੇ ਜਾਂ NIA ਦੇ ਵਿੱਚ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਵਿੱਚ ਹੁਣ ਇਸ ਕਿਸਮ ਦਾ ਹੀ ਇੱਕ ਬੜਾ ਕਾਤਲ IPS ਜਿਹੜਾ ਕਿ 1983 ਦੇ ਬੈਚ ਦਾ IPS ਸੀ 37 ਸਾਲ ਤੋਂ ਜਿਹੜਾ ਉਹ ਰਿਹਾ ਔਰ ਇਹ ਦਿਨਕਰ ਗੁਪਤਾ ਪੰਜਾਬ 'ਚ ਕੈਪਟਨ ਅਮਰਿੰਦਰ ਦੇ ਵੇਲੇ ਇਹ DGP ਪੁਲਿਸ ਸੀ ਔਰ ਬਹੁਤਿਆਂ ਨੂੰ ਸ਼ਾਇਦ ਯਾਦ ਹੋਏਗਾ ਕਿ ਜਦੋਂ 2019 ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੇ ਮਾਮਲੇ ਦੇ ਵਿੱਚ ਪਾਕਿਸਤਾਨ ਦੀ ਗਵਰਨਮੈਂਟ ਨੇ ਇਮਰਾਨ ਖਾਨ ਦੀ ਹਕੂਮਤ ਜਨਰਲ ਬਾਜਵਾ ਪੇਸ਼ਕਦਮੀ ਕੀਤੀ ਔਰ ਉਸ ਪੀਰੀਅਡ 'ਚ ਸੈਂਟਰਲ ਏਜੰਸੀਆਂ ਨੇ ਪਹਿਲਾਂ ਤਾਂ ਰੋਕਣ ਦੀ ਕੋਸ਼ਿਸ਼ ਕੀਤੀ। ਉਹਦੇ 'ਚ ਅਸੀਂ ਦੇਖਦੇ ਹਾਂ ਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਰਟੀਕਲ 370 ਖਤਮ ਸੂਬੇ ਦਾ ਖਤਮ ਵਜੂਦ ਉਹਨਾਂ ਨੂੰ ਸੀ ਕਿ ਪਾਕਿਸਤਾਨ ਰਿਐਕਟ ਕਰੇਗਾ ਕਿਉਂਕਿ
9 ਨਵੰਬਰ 2019 ਨੂੰ ਹੀ ਉਹ ਜਿਹੜਾ ਗੁਰੂ ਸਾਹਿਬ ਦਾ ਗੁਰਪੁਰਬ ਸੀ, 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ। ਲੇਕਿਨ ਪਾਕਿਸਤਾਨ ਨੇ ਗੋ ਹੈਡ ਕੀਤਾ। ਇਹਦੇ ਬਾਵਜੂਦ ਇੰਡੀਆ ਨੇ ਬਹੁਤ ਸਾਰੀਆਂ ਸ਼ਰਤਾਂ ਰੱਖੀਆਂ। ਇਹ ਉਹ ਪੀਰੀਅਡ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ, ਦਿਨਕਰ ਗੁਪਤਾ DGP ਸੀ। ਦਿਨਕਰ ਗੁਪਤੇ ਨੇ ਪਬਲਿਕਲੀ ਇਹ ਸਟੇਟਮੈਂਟ ਦਿੱਤੀ, ਜ਼ਾਹਰ ਹੈ ਕਿਉਂਕਿ ਇਹ ਸਾਰੇ ਜਿਹੜੇ ਏਜੰਸੀਆਂ ਦੇ ਖਾਸਮ ਖਾਸ ਸੀ। ਉਹਨੇ ਕਿਹਾ ਕਿ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਪੰਜਾਬ ਦੇ ਵਿੱਚ ਅੱਤਵਾਦ ਨੂੰ ਦੁਬਾਰਾ ਖੜਾ ਕਰੇਗਾ। ਜਦੋਂ ਉਹਨੂੰ ਕਿਹਾ ਗਿਆ ਵੀ ਇਹ ਤਾਂ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਪਰਤਾਉਣਾ, ਉਹਨਾਂ ਨੂੰ ਕਹਿੰਦਾ ਨਾ ਨਾ ਨਾ, ਇਹ ਜਿਹੜੇ ਸਵੇਰ ਤੋਂ ਸ਼ਾਮ ਤੱਕ ਦੇ 8 ਘੰਟੇ ਨੇ, ਉਹਦੇ 'ਚ ਹੀ ਜਿਹੜਾ ਇੱਥੋਂ ਜਾਏਗਾ ਉਹਨੂੰ ਨਿਸ਼ਾਨੇਬਾਜ਼ੀ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ, ਉਹਨੂੰ ਬੌਂਬ ਅਸੈਂਬਲ ਕਿਵੇਂ ਕਰਨਾ ਹੈ ਦੇਖੋ ਇਹ ਦਿੱਤਾ। ਜਿਹੜਾ ਸਵੇਰੇ ਜਾਏਗਾ ਉਹ ਸ਼ਾਮ ਨੂੰ ਜਿਹੜਾ ਉਹ ਟੈਰਰਿਸਟ ਬਣ ਕੇ ਮੁੜ ਸਕਦਾ। ਇਹ ਦਿਨਕਰ ਗੁਪਤੇ ਦਾ ਪੰਜਾਬ ਦੇ DGP ਹੁੰਦਿਆਂ ਇਹ ਬਿਆਨ, ਹਾਲਾਂਕਿ ਇਸ ਕਿਸਮ ਦੇ, ਲੇਕਿਨ ਹੁਣ ਕੈਪਟਨ ਅਮਰਿੰਦਰ ਵਰਗਾ ਜਿਹੜਾ ਹੁਣ ਬਿਲਕੁਲ ਕੁੱਤਾ ਬਣਿਆ ਹੋਇਆ BJP ਦੇ ਹਿੰਦੂ ਤਵੀਆਂ ਦਾ, ਉਹਨੇ ਵੀ ਉਹਨੂੰ ਜਿਹੜਾ ਉਹਦੇ ਤੇ ਐਕਸ਼ਨ ਨਹੀਂ ਲਿਆ। ਉਹਨੇ ਕਿਹਾ ਜੀ ਹਾਂ ਹਾਂ ਉਹਨੇ ਅਪੋਲੋਜਾਈਜ਼ ਕਰ ਲਿਆ, ਉਹਨੇ ਮਾਫੀ ਮੰਗ ਲਈ ਹੈ, ਉਹਨੇ ਫਲਾਣਾ। ਪਰ ਇਸ ਲੈਵਲ ਦੇ ਬੰਦੇ ਨੂੰ ਫਿਰ ਜਿਹੜੇ ਸੈਂਟਰ ਦੇ ਵੱਡਾ ਜਿਹੜਾ ਉਹਨਾਂ ਦਾ ਜਿਹਨੂੰ ਡੀਪ ਸਟੇਟ ਕਿਹਾ ਜਾਂਦਾ ਹੈ, ਉਹ ਉਹਨੂੰ ਸੈਂਟਰ 'ਚ ਲੈ ਗਏ ਔਰ ਇਹ NIA ਦਾ ਉਹਨੂੰ ਮੁਖੀ ਬਣ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ। ਔਰ ਉੱਥੋਂ ਉਹਦੀ ਮਾਰਚ 2024 ਦੇ ਵਿੱਚ ਰਿਟਾਇਰਮੈਂਟ ਹੋਈ ਦਿਨਕਰ ਗੁਪਤਾ ਦੀ। ਹੁਣ ਮਾਰਚ 2024 ਤੋਂ ਪਹਿਲਾਂ ਜਿਹੜਾ ਜਦੋਂ ਅਸੀਂ ਦੇਖਦੇ ਹਾਂ ਕਿ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ ਹੁੰਦਾ ਹੈ, 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਹੁੰਦਾ ਹੈ, ਉਸ ਤੋਂ ਪਹਿਲਾਂ 6-7 ਮਈ ਨੂੰ ਪਰਮਜੀਤ ਸਿੰਘ ਪੰਜਵੜ ਦਾ ਹੁੰਦਾ ਹੈ। ਹੁਣ ਇਹੀ ਦਿਨਕਰ ਗੁਪਤਾ ਜਿਹੜਾ ਹੈ ਉਹ NIA ਦਾ ਮੁਖੀ ਬਣ ਕੇ ਬੈਠਾ ਹੈ। ਜਿਹੜੇ ਰਾਹ ਦਾ ਸਾਮੰਤ ਗੋਇਲ ਔਰ ਦੂਜੇ ਤੀਜੇ ਨੇ ਉਹ ਵੀ ਪੰਜਾਬ ਦਾ IPS ਕਾਡਰ ਦਾ ਬੰਦਾ। ਹੁਣ 37 ਸਾਲ ਬਾਅਦ, ਔਰ ਇਹ ਸਾਰੀਆਂ ਪੰਜਾਬ ਦਾ DGP ਰਿਹਾ, NIA ਦਾ ਡਾਇਰੈਕਟਰ ਜਨਰਲ ਇੰਟੈਲੀਜੈਂਸ ਪੰਜਾਬ, ਐਡੀਸ਼ਨਲ DGP ਲਾ ਐਂਡ ਆਰਡਰ ਸਿਕਿਉਰਿਟੀ। ਹੁਣ 37 ਸਾਲ ਇਹਨੂੰ ਪੂਰੀ ਤਰ੍ਹਾਂ ਜਿਹੜਾ ਪੰਜਾਬ ਫੋਕਸਡ ਸਿੱਖ ਕਿਲਿੰਗਸ ਉਹ ਸਾਰੇ ਤੋਂ ਬਾਅਦ ਹੁਣ ਤਾਂ ਇਹ ਰਿਟਾਇਰ ਹੋ ਚੁੱਕਾ ਹੈ ਕਿਉਂਕਿ 2024 ਦਾ। ਹੁਣ ਜਿਹੜੀ ਖਬਰ ਅੱਜ ਵੱਡੇ ਉਹਨਾਂ ਨੇ ਟ੍ਰਿਬਿਊਨ ਨੇ ਲਾਈ, ਫਾਰਮਰ NIA ਡਾਇਰੈਕਟਰ ਜਨਰਲ ਦਿਨਕਰ ਗੁਪਤਾ ਜੁਆਇਨਸ IIT ਰੋਪੜ ਐਜ਼ ਪ੍ਰੋਫੈਸਰ ਆਫ ਪ੍ਰੈਕਟਿਸ। ਹੁਣ ਇਹਨੂੰ ਵਾਪਸ ਪੰਜਾਬ 'ਚ ਲਿਆਂਦਾ ਹੈ। ਉਹਦੀ ਨੌਕਰੀ ਦੂਜੀ ਤੀਜੀ ਜਿਹੜਾ 37 ਸਾਲ ਬਾਅਦ ਰਿਟਾਇਰ ਹੋਇਆ ਜਿਹੜਾ, ਔਰ ਉਸ ਨੂੰ ਪੂਰਾ ਇਸ ਦੇ ਵਿੱਚ ਸਟੋਰੀ ਦੇ ਵਿੱਚ ਕਿਹਾ ਗਿਆ ਕਿ ਵੀ ਉਹਦੇ ਕੋਲ ਇੰਨਾ ਐਕਸਪੀਰੀਅੰਸ ਹੈ, 4 ਡੈਕੇਡਸ ਜਿਹੜੇ ਨੇ ਉਹ ਫਰੰਟ ਲਾਈਨ ਐਕਸਪੀਰੀਅੰਸ, ਨੈਸ਼ਨਲ ਸਿਕਿਉਰਿਟੀ, ਕਾਊਂਟਰ ਟੈਰਰਿਜ਼ਮ, ਪੋਲਿਸਿੰਗ, ਪਬਲਿਕ ਪੋਲਿਸੀ। ਇਹ 1987 ਬੈਚ ਦਾ ਹੈ। IPS decorated multiple times by President of India for gallantry and service is expected to add significant depth to the institute। ਹੁਣ ਇਹਨੂੰ ਰੋਪੜ 'ਚ ਲਿਆ ਕੇ ਇਸ ਇੰਸਟੀਚਿਊਟ 'ਚ IIT 'ਚ ਇਹਦੇ ਤੋਂ ਕੀ ਕਰਵਾਉਣਾ ਤੇ ਉਹਦੇ 'ਚੋਂ ਕਹਿ ਰਹੇ ਨੇ ਗੁਪਤਾ will mentor students and researchers on subjects ranging from internal security and cyber security to AI-driven law enforcement, intelligence fusion, strategic planning। ਔਰ ਇਹ ਜਿਹੜਾ ਉਹਦੀ ਪ੍ਰੈਜ਼ੈਂਸ ਉੱਥੇ ਜਿਹੜੀ ਹੈ ਬਹੁਤ ਵੱਡਾ ਕੰਮ ਕਰੇਗੀ ਐਕੈਡੈਮਿਕ ਹਲਕਿਆਂ 'ਚ, ਔਰ ਇਸ ਦਾ ਜਿਹੜਾ ਬਹੁਤ ਵੱਡਾ ਰੋਲ ਹੈ ਔਰ ਇਹ ਦੇਸ਼ ਦੀ ਸੇਵਾ ਔਰ ਫਲਾਣਾ ਟਮਕਾ ਹੋਏਗਾ। ਮੈਨੂੰ ਇਹ ਲੱਗਦਾ ਹੈ ਕਿਉਂਕਿ ਜਿਹੜੀ ਅਸੀਂ ਰਿਪੀਟਡਲੀ ਕਹਿੰਦੇ ਹਾਂ ਵੀ ਇੱਕ ਪਾਸੇ ਜਿਹੜਾ ਜੋ ਨੀਤੀਆਂ ਦਿੱਲੀ ਸਰਕਾਰ ਦੀਆਂ ਚੱਲ ਰਹੀਆਂ ਨੇ, ਸਿੱਖ ਮਾਰੂ, ਪੰਜਾਬ ਦੇ ਵਿੱਚ ਸਿੱਖ ਨਸਲਕੁਸ਼ੀ ਦੇ ਲਈ ਗਰਾਊਂਡ ਤਿਆਰ, ਇਹ ਸਾਰਾ ਹੀ ਜਿਹੜਾ ਕਾਤਲ ਬ੍ਰਿਗੇਡ ਹੈ, ਇਹ ਸਾਰੇ IPS ਆਫਿਸਰਸ ਦਾ, ਇਹਨਾਂ ਨੂੰ ਕਿਤੇ ਨਾ ਕਿਤੇ ਫਿੱਟ ਦੁਬਾਰਾ ਕੀਤਾ ਜਾ ਰਿਹਾ। ਪੰਜਾਬ ਇਹਨਾਂ ਦੀ ਬਿਲਕੁਲ ਉਸ ਦੇ ਵਿੱਚ ਉਹਨਾਂ ਨੇ ਸਿੱਖ ਕਿਲਿੰਗ ਔਰ ਸਿੱਖ ਜੈਨੋਸਾਈਡ ਦੀ ਅਗਲੀ ਪਲੈਨਿੰਗ ਦੇ ਲਈ ਉਹ ਕੰਮ ਕਰ ਰਹੇ ਨੇ। ਔਰ ਦਿਨਕਰ ਗੁਪਤੇ ਨੂੰ ਵਾਪਸ ਕੱਢ ਕੇ ਲਿਆ ਕੇ ਪੰਜਾਬ 'ਚ IIT ਦੇ ਹਵਾਲੇ ਨਾਲ ਰੱਖਣਾ, ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਤਰੇ ਦੀ ਘੰਟੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਜਿਹੜੇ ਆਪਣੇ ਵੀਅਰਸ ਦੱਸ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਵਰਨਮਲ ਜੀ ਸਾਡੇ ਪਹਿਲੇ ਵੀਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਘੁਸ ਕੇ ਫਿਰ ਇਸੇ ਤਰ੍ਹਾਂ ਸਾਡੇ ਕੋਲ ਬਲਵੀਰ ਸਿੰਘ ਜੀ, ਇਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ,
ਆਪਣਾ ਘਰ ਖਾਲਸਾ ਜ਼ਿੰਦਾਬਾਦ, ਪੰਜਾਬ ਰੈਫਰੈਂਡਮ ਆਜ਼ਾਦੀ ਹਾਲ ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ, ਔਰ ਮੁਹੰਮਦ ਜਾਕੂਬ ਜੀ ਹੋਰੀ ਵੀ ਆਏ ਨੇ, ਇਹ ਵੀ ਵੈਲਕਮ ਬੈਕ ਕਹਿੰਦੇ ਨੇ, ਔਰ ਉਹ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਇੰਡੀਆ ਗੈਟ ਆਊਟ ਫਰੋਮ ਕਸ਼ਮੀਰ ਐਂਡ ਖਾਲਿਸਤਾਨ। ਔਰ ਬਿਲਾਲ ਜੀ ਵੀ ਹਾਲੋ ਕਹਿੰਦੇ ਨੇ ਸਾਨੂੰ ਦੋਨਾਂ ਨੂੰ, ਔਰ ਕਹਿੰਦੇ ਟੁਡੇ ਇਜ਼ ਜੁਮਾ, ਸੋ ਜੁਮਾ ਮੁਬਾਰਕ ਟੂ ਆਲ ਫਰੋਮ ਲਾਹੌਰ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ। ਔਰ ਮੁਹੰਮਦ ਜੂਨਸ ਜੀ ਵੀ ਆਏ ਨੇ, ਵੀ ਸਾਨੂੰ ਅਸਲਾਮ ਵਾਲੇਕਮ ਕਹਿੰਦੇ, ਸਤਿ ਸ਼੍ਰੀ ਅਕਾਲ ਕਹਿੰਦੇ, ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। ਔਰ ਇਸੇ ਤਰ੍ਹਾਂ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਜਿਹੜੇ ਮੁਹੰਮਦ ਜਾਕੂਬ ਜੀ ਕਹਿੰਦੇ ਨੇ ਕਿ ਖਾਲਸਾ ਫੋਰ ਖਾਲਿਸਤਾਨ, ਖਾਲਸਾ ਫੋਰ ਖਾਲਿਸਤਾਨ, ਖਾਲਸਾ ਫੋਰ ਖਾਲਿਸਤਾਨ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਔਰ ਮੁਹੰਮਦ ਜਿਹੜੇ ਜੂਨਸ ਜੀ ਵੀ, ਉਹ ਕਹਿੰਦੇ ਬਗੈਰਤ ਇੰਡੀਆ तेरा कश्मीर और पंजाब से कोई ताल्लुक नहीं है, जाकूब जी कहते हैं। और इसी तरह मोहम्मद यूनुस जी कहते हैं कि डॉक्टर साहब जिस कौम में बंदे की सच्ची नीयत होती है उसे रब ज़रूर आज़ादी देता है। जी 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 हाँ जी। और नीयतां नूं मुरादां बिल्कुल। और सखजीवन बच्चू जी भी और चमकौर जी भी ये भी कहते जिस भी पंजाबी ने सच्चो सच डॉक्टर अमरजीत सिंह जी का प्रोग्राम नहीं सुनिया बस उसने कुछ नहीं सुनिया। ये तुहाडी नवाजिश है, असीं तां तालिबे इल्म है, तुहाडे सब तो सीखते हैं एवरीडे। हाँ जी। और इसी तरह इंद्रजीत सिंह संधू जी भी और मोहम्मद यूनुस जी भी ये कहते डॉक्टर साहब पंजाब जब मुल्क था तो 1 रुपये का 40 यूके पाउंड आते थे और पंजाब में यूरोप के लोग जो नौकरी करते थे और पंजाब को गोल्ड यानी कि सोने की चिड़िया कहा जाता था। पंजाब बहुत अमीर मुल्क था। बिल्कुल तुसी ठीक कह रहे हो। उस जमाने च घट्टो घट्ट 55 ਦੇ ਕਰੀਬ यूरोप अमेरिका और दूसरे ਜਿਹੜੇ आला लोग ने ਉਹ सिख ਲਾਹੌਰ ਦਰਬਾਰ ਦੇ ਵਿੱਚ ਜਿਹੜੇ ਨੇ ਨੌਕਰੀ ਕਰਦੇ ਸੀ, ਖੁਸ਼ਹਾਲੀ ਸੀ। बेशक उस पीरीयड ਦੇ ਵਿੱਚ ਵੀ ਅਕਾਲ 8-10 ਸਾਲ ਬਾਅਦ ਪਰ ਕਦੇ ਕੋਈ ਪੰਜਾਬ 'ਚ ਭੁੱਖਾ ਨਹੀਂ ਮਰਿਆ ਕਿਉਂਕਿ ਸਰਕਾਰੀ ਗੋਦਾਮ ਖੋਲ ਦਿੱਤੇ ਜਾਂਦੇ ਸੀ ਔਰ ਬਹੁਤ ਸਟਰੋਂਗ ਕਰੰਸੀ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਔਰ ਇਸ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ ਸਾਰੀਆਂ ਕੌਮਾਂ ਬੜੀਆਂ ਪਿਆਰ ਦੇ ਨਾਲ ਰਹਿੰਦੀਆਂ ਸੀ। ਹਰਮਨ ਪੰਨੂ ਜੀ ਵੀ ਔਰ ਇਸ ਤਰ੍ਹਾਂ ਮੁਹੰਮਦ ਜਾਕੂਬ जी कहते जिस तरह दाढ़ी पगड़ी सिख मजहब में लाजमी है उसी तरह इस्लाम में दाढ़ी पगड़ी लाजमी है। जी 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 बिल्कुल। हाँ जी। और मोहम्मद यूनुस जी कहते हैं डॉक्टर साहब पंजाब और बंगला के तकसीम इसलिए हुई कि दोनों कौमों का जो इंग्लिश हुकूमत से टक्कर ली। इन दोनों हाँ ये हुण काफ़ी कुछ सामने आ रहा भी डेलिबरेटली इन्होंने ये सारी लाइन अपने एजेंडे पनिश किया। कहते अपने एजेंडे से इन दोनों जगह तकसीम हुई। आज भी चढ़दे पंजाब में हिंदू एजेंट हैं। और फिर इसी तरह मोहम्मद यूनुस फिर कहते हैं कि डॉक्टर साहब हम खालिस्तान को इसलिए इस वजह से चाहते हैं कि खालिस्तान का जब बन जाएगा तो दोनों पंजाबों के जोड़ा फ्री है और वीज़ा बॉर्डर खोल दिया जाएगा। जी और एज ए बफर स्टेट जोड़ा है वो पाकिस्तान का तहफ़ुज़ भी होएगा और इंडिया की जी ईवल अख है जी कि अज भी उन्होंने अखंड भारत वो उन्होंने सुपना भी हमेशा लिए टुट जाएगा। और फिर घुस के कहते हैं कि $1 इज़ इक्वल टू 90.45 रुपीज़। और बिलान जी भी लेटेस्ट उन्होंने बहुत शुक्रिया। सरपंच गिल जी भी और फिर तरह घुस के जी भी कहते हैं खालसा जिंदाबाद ऑलवेज ग्रेट अमेजिंग प्रोग्राम। और बिक्रमजीत सिंह जी भी और फिर इसी तरह बिलम डॉक्टर परमजीत सिंह होरां दा नहीं पढ़िया। हाँ जी वो नीचे है। अच्छा हाँ जी। सो इसी तरह फिर है साढ़े कोल हाँ जी घुस के फिर कहते रैली सच्चो सच और मिश्रा सिंह जी भी। फिर इसी तरह साढ़े कोल है ने गिल जी भी और फिर इस तरह ओंकार सिंह जी भी, खालसा देश पंजाब जी जसवीर जी भी और फिर इस तरह जसवीर बराड़ जी भी और घुसके जी भी नॉट इवन ने सिंगल डेथ विद कोविड इन इंडिया इन्होंने किया। बिल्कुल 43 लाख एवरी थर्ड हाँ जी ਜਿਹੜਾ ਮਰਿਆ ਦੁਨੀਆ 'ਚ 1.5 ਕਰੋੜ ਦੀ ਫਿਗਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਹੈ। 43 ਲੱਖ ਇੰਡੀਆ 'ਚ ਮਰਿਆ। बिल्कुल। मोहम्मद यूनुस जी कहते हैं डॉक्टर साहब पंजाब के तकसीम के ज़्यादा नुकसान ਜਿਹੜੇ ਕਹਿੰਦੇ ਸਿੱਖਾਂ ਦਾ ਹੋਇਆ। ਹਾਂ ਉਹਦੇ 'ਚ ਇਹ ਹੈ ਵੀ ਨੁਕਸਾਨ ਤਾਂ ਚਲੋ ਫਿਜ਼ੀਕਲੀ ਤਾਂ ਜਿਹੜੀਆਂ ਡੈਥ ਸਾਰਿਆਂ ਦੀਆਂ ਹੋਈਆਂ ਲੇਕਿਨ ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ, ਮੁਸਲਮਾਨਾਂ ਲਈ ਪਾਕਿਸਤਾਨ ਹੈ। ਅਸੀਂ
ਇੰਨੀ ਤਬਾਹੀ ਕਰਵਾ ਕੇ ਵੀ ਇੱਕ ਗੁਲਾਮੀ ਚੋਂ ਨਿਕਲ ਕੇ ਫਰੰਗੀ ਦੀ ਹਿੰਦੂਆਂ ਦੀ ਗੁਲਾਮੀ ਚ ਆ ਗਏ। ਸੋ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਸਿੱਖਾਂ ਦਾ ਹੀ ਹੋਇਆ, ਨੋ ਡਾਊਟ। ਔਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਮਰਾ ਜੀ ਵੀ ਸਾਨੂੰ ਬੜੀ ਪਿਆਰ ਭਰੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਹੋਪਫੁਲੀ ਤੁਸੀਂ ਕੈਲਗਰੀ ਚ ਵੀ ਇੰਜੋਏ ਕਰ ਰਹੇ ਹੋ ਜ਼ਿੰਦਗੀ। ਬਿਲਕੁਲ। ਅਜੀਤ ਸਿੰਘ ਜੀ ਵੀ ਔਰ ਸੁਖਜਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਸੁਰਿੰਦਰ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਆਲ ਅਬਾਊਟ ਟਰੂ ਸਿੱਖਿਜ਼ਮ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸੁਰਿੰਦਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸਤਨਾਮ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਯੂਨਸ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਿਕਰਮਜੀਤ ਸਿੰਘ ਜੀ, ਰਾਜਨਪ੍ਰੀਤ ਸਿੰਘ ਜੀ, ਓਪਸ ਜੀ ਵੀ, गुरप्रीत सिंह जी भी, बिलाल अहमद जी कहते हैं डॉक्टर साहब पाकिस्तान की एस्टैब्लिशमेंट तो पाकिस्तानी आर्मी कर रही है और इंडिया की है वो कहते मोदी कर रहा है। जो मोदी है वो दलित है और मोदी को कोई और चला रहा है। हाँ, वो ब्राह्मणवाद दी डीप स्टेट है, ये तो तेलियां दा मुंडा है। अमरजीत सैनी जी भी और जोहार जी भी, और फिर इस तरह गुरप्रकाश सिंह जी भी, राजविंदर कौर जी भी, और गुरविंदर मान जी भी, मलकीत गदोआ जी भी, और इसी तरह मलकीत गदोआ गैन। और फिर बिलाल जी कहते हैं कि डॉक्टर साहब आपको क्या लगता है कि यूएसए की सुप्रीम कोर्ट में डोनाल्ड ट्रंप की टैरिफ बिल को रिवाइव कर सकती है? देखो, क्योंकि इस वेले ਜਿਹੜੇ ਸੁਪਰੀਮ ਕੋਰਟ ਦੇ ਵਿੱਚ ਜੱਜ ਨੇ ਉਹ ਜ਼ਿਆਦਾ ਨੰਬਰ ਕੰਜ਼ਰਵੇਟਿਵਸ ਦਾ ਹੈਗਾ। ਹਾਲਾਂਕਿ ਅਮਰੀਕਾ ਦੇ ਵਿੱਚ ਕੋਈ ਜ਼ਰੂਰੀ ਨਹੀਂ ਕਿ ਵੀ ਨੋਮੀਨੇਟ ਜੇ ਕੰਜ਼ਰਵੇਟਿਵਸ ਨੇ ਕੀਤਾ ਤਾਂ ਫੈਸਲੇ ਦੇ ਉਹਨਾਂ ਦੇ ਹੱਕ 'ਚ ਦੇਣ, ਲੇਕਿਨ ਇਹ ਇੱਕ ਜ਼ਰੂਰ ਇਸ ਪਾਸੇ ਵੱਲ ਇਸ਼ਾਰਾ ਕਰਦਾ ਹੈ। ਔਰ ਜਿਵੇਂ ਈਵਨ ਬਰਥ ਨਾਲ ਜੁੜੀ ਹੋਈ ਸਿਟੀਜ਼ਨਸ਼ਿਪ ਦਾ ਮਾਮਲਾ ਹੈ, ਉਹ ਵੀ ਸੁਪਰੀਮ ਕੋਰਟ ਨੇ ਜਿਹੜਾ ਸੁਣਨ ਦੇ ਲਈ ਲਾ ਲਿਆ, ਜਿਹੜਾ ਬਹੁਤਾ ਠੀਕ ਸਾਈਨ ਨਹੀਂ ਹੈ। ਉਹਦਾ ਕਾਰਨ ਇਹ ਹੈ ਕਿ ਵੀ ਉਹ ਤਾਂ ਬੇਸਿਕਲੀ ਕਨਸਟੀਟਿਊਸ਼ਨ 2/3 ਦੇ ਨਾਲ, ਜੇ ਅਮਰੀਕਾ ਦੀਆਂ 50 ਸਟੇਟਾਂ ਨੇ ਤੇ 2/3 ਦੇ ਨਾਲ ਕੁਝ ਬਦਲ ਸਕਦਾ ਹੈ, ਔਰ ਉਹ ਬੇਸਿਕ ਪਾਰਟ ਹੈ ਜਿਹੜਾ ਬਦਲਿਆ ਨਹੀਂ ਜਾ ਸਕਦਾ। 18 ਸਟੇਟਾਂ ਨੂੰ ਡੈਮੋਕ੍ਰੇਟ ਰਨ ਕਰਦੇ ਨੇ, ਲੇਕਿਨ ਸੁਪਰੀਮ ਕੋਰਟ ਦਾ ਈਵਨ ਇਸ ਨੂੰ, ਕਿਉਂਕਿ ਲੋਅਰ ਕੋਰਟਸ ਨੇ ਤਾਂ ਦੇਖਦੇ ਹੀ ਥਰੋ ਆਊਟ ਕੀਤਾ ਕਿ ਵੀ ਇਹ ਹੋ ਹੀ ਨਹੀਂ ਸਕਦਾ, ਦਿਸ ਇਜ਼ ਅਗੇਂਸਟ ਦਾ ਕਨਸਟੀਟਿਊਸ਼ਨ, ਪਰ ਸੁਪਰੀਮ ਕੋਰਟ ਦਾ ਸੁਣਵਾਈ ਲਈ ਮੰਨ ਲੈਣਾ ਹੀ ਕੰਸੈਸ਼ਨ ਹੈ। ਸੋ ਵੀ ਕਾਂਟ ਸੇ ਐਟ ਦਿਸ ਸਟੇਜ। ओके जी, बसरा जी भी, फिर इसी तरह साढ़े कोल माई पलविंदर सिंह जी भी, और बाज सिंह जी कहते पंजाबी आ गए हुए, खालसा जिंदाबाद। इंदर प्रीत सिंह जी भी, सब का बहुत बहुत शुक्रिया। इस तरह अपनी व्यूअर्स को लेने इजाजत आ। व्यूअर्स सारे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।